ਬੁਲਬੁਲ ਬਾਗ ਚਮਨ ਦੇ ਅੰਦਰ ਤੇ ਆਲਣਾ ਰਹੀ ਸੀ ਬਣਾਉਂਦੀ, ਨਹੀਂ ਸੂ ਚੜਿਆ ਤੋੜ ਮੁਹੰਮਦ ਤੇ ਉੱਡ ਗਈ ਏ ਕਰ ਲਾਂਦੀ। ਇਹ ਜ਼ਿੰਦਗੀ ਕੀ ਚੀਜ਼ ਹੈ? ਜ਼ਿੰਦਗੀ ਇੱਕ ਆਵਾਜ਼ 21 ਔਂਸ ਸੁਨਿਆਰਿਆਂ ਨੂੰ ਪਤਾ ਹੈ ਰੂਹ ਦੀ। ਮੈਂ ਜਿੱਥੋਂ ਤੱਕ ਪੜ੍ਹਿਆ ਨਾ, ਜਿੱਥੋਂ ਤੱਕ ਮੇਰਾ ਨੌਲੇਜ ਹੈ, 21 ਔਂਸ ਸਾਡੀ ਰੂਹ ਦਾ ਵਜ਼ਨ ਹੈ। ਸਹੀ। ਬੰਦਾ ਜ਼ਿੰਦਾ ਹੁੰਦਾ ਹੈ, ਉਹਦਾ ਵਜ਼ਨ ਅਗਰ 50 ਕਿਲੋ ਤੇ 21 ਔਂਸ ਹੈ ਨਾ। ਅੱਛਾ। ਜਦੋਂ ਬੰਦਾ ਫੌਤ ਹੋ ਜਾਂਦਾ ਤਾਂ ਉਹਦਾ 50 ਕਿਲੋ ਵਜ਼ਨ ਰਹਿ ਜਾਂਦਾ। 21 ਔਂਸ ਉਹ ਰੂਹ ਜਿਹੜੀ ਹੁੰਦੀ ਹੈ ਨਾ ਸਾਡੇ ਚ ਹਵਾ, ਠੀਕ ਹੈ, ਉਹ ਸੁਣਨ ਵਿੱਚ ਨਿਕਲ ਜਾਂਦੀ ਹੈ ਇਨਸਾਨ ਦੇ ਜਿਸਮ 'ਚ। 21 ਔਂਸ। ਸਹੀ। ਤੇ ਇਸ ਵਾਸਤੇ ਕਹਿੰਦੇ ਨੇ ਬੁਲਬੁਲ ਬਾਗ ਚਮਨ ਦੇ ਅੰਦਰ ਤੇ ਰਹੀ ਸੀ ਆਲਣਾ ਪਾਉਂਦੀ, ਨਹੀਂ ਸੂ ਚੜਿਆ ਤੋੜ ਮੁਹੰਮਦ ਤੇ ਉੱਡ ਗਈ ਏ ਕਰ ਲਾਂਦੀ। ਹੈ ਜ਼ਿੰਦਗੀ ਕੀ ਚੀਜ਼ ਹੈ? ਜ਼ਿੰਦਗੀ ਇੱਕ ਬਾਜ਼ਾਰ ਹੈ। ਕੁਝ ਬਾਜ਼ਾਰ ਦੇ ਅਖੀਰ ਤੋਂ ਨਿਕਲਦੇ ਨੇ ਪਏ, ਕੁਝ ਬਾਜ਼ਾਰ ਦੇ ਵਿਚਕਾਰ ਪਹੁੰਚ ਗਏ ਨੇ, ਕੋਈ ਬਾਜ਼ਾਰ ਦੇ ਵਿੱਚ ਵੜਦੇ ਨੇ ਪਏ, ਕੋਈ ਪੈਦਾ ਹੋਏ ਨੇ, ਸਹੀ, ਕੋਈ ਜਵਾਨ ਹੋਏ ਨੇ, ਕੋਈ 18-20 ਸਾਲਾਂ ਦਾ ਹੋ ਗਿਆ, ਕੋਈ 50 ਸਾਲਾਂ ਦਾ ਹੋ ਗਿਆ। ਇਹ 50 ਸਾਲਾਂ ਦਾ, ਕੋਈ 17 ਤੇ ਜਾ ਕੇ ਪਿਆ ਜਾਂਦਾ ਹੈ, ਕੋਈ 100 ਤੇ ਜਾਂਦਾ ਹੈ ਪਿਆ। ਸਾਰੀ ਉਮਰ ਉਹ ਆਪਣੇ ਘਰਾਂ ਦੇ ਵਾਸਤੇ ਦੌੜਾ ਭੱਜਾ ਕਰਦਾ ਹੈ, ਬੱਚਿਆਂ ਵਾਸਤੇ ਕਰਦਾ ਹੈ, ਹਰ ਚੀਜ਼ ਦੇ ਮਗਰ ਦੌੜ, ਚੰਗੀਆਂ ਮਾੜੀਆਂ ਗੱਲਾਂ ਸਹਿੰਦਾ ਹੈ, ਚੰਗਿਆਂ ਦੀਆਂ ਵੀ ਸਹਿੰਦਾ ਹੈ, ਗਾਲਾਂ ਵੀ ਖਾਂਦਾ ਹੈ ਔਲਾਦ ਵਾਸਤੇ, ਧੀਆਂ ਭੈਣਾਂ ਵਾਸਤੇ, ਭਰਾਵਾਂ ਵਾਸਤੇ, ਸਾਰਿਆਂ ਵਾਸਤੇ ਖਾਂਦਾ ਹੈ। ਬੜੀਆਂ ਮੁਸੀਬਤਾਂ ਝੱਲ ਕੇ ਤੇ ਉਹ ਇੱਕ ਮਕਾਮ ਪੈਦਾ ਕਰਦਾ, ਮਕਾਨ ਬਣਾਉਂਦਾ ਬੱਚਿਆਂ ਵਾਸਤੇ, ਹਰ ਚੀਜ਼ ਤਿਆਰੀ ਉਹਨਾਂ ਵਾਸਤੇ, ਉਹਨਾਂ ਨੂੰ ਸਹੂਲਤਾਂ ਦਿੰਦਾ। ਤੇ ਨਹੀਂ ਸੋ ਚੜਿਆ ਤੋੜ ਮੁਹੰਮਦ, ਫਿਰ ਵੀ ਉਹਦੀ ਉਹ ਕੋਸ਼ਿਸ਼ ਜਾਰੀ ਰਹਿੰਦੀ ਹੈ ਆਖਰੀ ਦਮ ਤੱਕ, ਪਰ ਉਹ ਕਾਮਯਾਬੀ ਨਹੀਂ ਲੱਭਦੀ ਉਹਨੂੰ। ਕਾਮਯਾਬੀ ਉਹਨੂੰ ਨਹੀਂ ਲੱਭਦੀ। ਨਿਚੋੜ ਰਹੇ ਹੀ ਹੈ ਕਿ ਸਾਰੀ ਉਮਰ ਕੋਸ਼ਿਸ਼ ਕਰਦਾ ਬੰਦਾ ਮਕਾਨ ਬਣਾ, ਜ਼ਮੀਨ ਖਰੀਦਾਂ, ਇਹ ਕਰਾਂ ਉਹ ਕਰਾਂ, ਜਾਇਦਾਦ ਬੈਂਕ ਬੈਲੈਂਸ ਹਰ ਚੀਜ਼ ਬਣਾ, ਕੋਠੀ ਬੰਗਲਾ। ਤੇ ਜਿਸ ਵਕਤ ਮਤਲਬ ਕੋਸ਼ਿਸ਼ ਕਰਦਿਆਂ ਉੱਡ ਜਾਂਦੀ ਹੈ, ਕਰਲਾ ਜਾਂਦੀ ਹੈ, ਕਰਲਾਂਦੀ ਨਹੀਂ, ਮਕਾਨ ਤੋੜ ਸਿਰੇ ਚੜ੍ਹਦਾ, ਉੱਡ ਕੇ ਖਤਮ। ਅਜ਼ਰਾਈਲ ਸਾਹਿਬ ਆ ਜਾਂਦੇ ਨੇ, ਉਹ ਆ ਕੇ ਆਖਦੇ ਨੇ ਆ ਜਾਓ ਭਾਈ, ਫੜਦੇ ਨੇ ਧੌਣ ਤੋਂ ਤੇ ਲੈ ਜਾਂਦੇ ਨੇ। ਤੇ ਉਹ ਸਾਰੀ ਕੀਤੀ ਕਸਰੀ ਪਿੱਛੇ। ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਕਰਨਾ। ਮੈਂ ਖੁਦ ਕੋਸ਼ਿਸ਼ ਕਰਨਾ ਕਿ ਮੈਂ ਬੱਚਿਆਂ ਨੂੰ ਆਰਾਮ ਨਾ ਖਵਾ। ਅਲਹਮਦੁਲਿਲਾ ਜਿਸ ਦਿਨ ਦੀ ਕਸਮ ਪਾਈਏ ਨਹੀਂ ਖਵਾਇਆ, ਔਰ ਜ਼ਿੰਦਗੀ ਬਿਹਤਰ ਗੁਜ਼ਰੀ ਹੈ। ਸਹੀ ਯਾਰ, ਐਂਡ ਨਾ ਰਾਜ਼ਕ ਰੱਬ ਹੈ ਨਾ, ਦਿੰਦਾ ਨਾ ਪਿਆ, ਬਿਲਕੁਲ ਉਹ ਦੇਗਾ, ਵਾਅਦਾ ਕੀਤੇ ਆ। 17 ਮਾਵਾਂ ਤੋਂ ਜ਼ਿਆਦਾ ਪਿਆਰ ਕਰਦਾ, ਕੋਈ ਸ਼ੱਕ ਨਹੀਂ। ਇਸ ਵਾਸਤੇ ਜਿਹੜਾ ਬੇਈਮਾਨੀ ਦਾ ਲੁਕਮਾ ਹੈ ਨਾ, ਇਹ ਅਗਰ ਤੁਸੀਂ ਔਲਾਦ ਨੂੰ ਖਵਾਓਗੇ, ਔਲਾਦ ਤੁਹਾਡੀ ਖੈਰ ਖਾ ਨਹੀਂ ਨਿਕਲਣੀ, ਪੱਕੀ ਗੱਲ ਹੈ, ਨਹੀਂ ਲੈ ਨਿਕਲਣਾ। ਅਗਰ ਇਮਾਨਦਾਰੀ ਨਾਲ ਤੁਸੀਂ ਰਿਜ਼ਕ ਬੱਚਿਆਂ ਨੂੰ ਖਵਾਓਗੇ, ਜਿਸ ਤਰ੍ਹਾਂ ਹੁਣ ਤੇਰੇ ਵਾਲਦ ਸਾਹਿਬ ਨੇ ਸਾਰੀ ਉਮਰ ਮਤਲਬ ਮਿਹਨਤ ਕੀਤੀ, ਉਹਨਾਂ ਅਕਲ ਹਾਲ ਦਾ ਖਵਾਇਆ, ਮੈਨੂੰ ਪਤਾ ਤੇਰਾ ਮਤਲਬ ਮਾਸ਼ਾਅੱਲਾ ਤੂੰ ਉਹਨਾਂ ਦੇ ਘੇ ਵਿੱਚ ਔਰ ਘੇ ਵਿੱਚ ਰਵੇਂਗਾ। ਅਲਹਮਦੁਲਿਲਾ ਕੋਸ਼ਿਸ਼ ਕਰਿਆ ਕਰੋ ਕਿ ਅਕਲ ਹਾਲ ਦੀ ਬੱਚਿਆਂ ਨੂੰ ਰਿਜ਼ਕ ਕਮਾਈ ਜਾਏ, ਤੇ ਉਹਦੇ ਵਿੱਚ ਫਾਇਦਾ, ਕੋਈ ਸ਼ੱਕ। ਅੱਲਾ ਦੇ ਵਾਲੇ।